ਦੇਖੋ ਜੀ, ਜਦੋਂ ਮੈਂ ਛੋਟੀ ਜੀ ਹੁੰਦੀ ਸੀ ਅੱਛਾ ਮੈਨੂੰ ਉਹਦੇ ਤੋਂ ਹੀ ਪਾਕਿਸਤਾਨ ਦੇ ਨਾਂ ਤੋਂ ਇੱਕ ਅਜੀਬ ਜੀ ਖਿੱਚ ਸੀ। ਸ਼ਾਇਦ ਮੇਰਾ ਨਾਂ ਰਾਬੀਆ ਹੈ ਤਾਂ ਕਰਕੇ ਮੈਂ ਇੱਕ ਨਹੀਂ ਇੱਕ ਹੁੰਦੀ ਕਹਿੰਦੇ ਉਹਦੇ ਤੋਂ ਮੈਨੂੰ ਬੜੀ ਖਿੱਚ ਹੈ, ਗੁੱਸਾ ਹੈ। ਇਹ ਅੱਛਾ ਦੂਸਰੀ ਖਿੱਚ ਹੈ ਪਿਆਰ ਵਾਲੀ। ਇਹ ਖਿੱਚ ਹੈ, अच्छा। ਇਹ सरहद पार बैठे कल्चर दी खिंच है। किस हाल में आई है गुरु के दर्शन के लिए, मत्था टेकने के लिए, और ये होती है गुरु से मोहब्बत, ये होती है गुरु की चाहत। बचपन तो ही एक ड्रीम ਹੁੰਦਾ ਹੈ, ਕਿਸੇ ਦਾ ਹੁੰਦਾ US ਜਾਣਾ ਹੈ, ਕੈਨੇਡਾ ਜਾਣਾ ਹੈ, ਅਮਰੀਕਾ ਜਾਣਾ ਹੈ। मेरा ड्रीम ਸੀਗਾ मैं पाकिस्तान जाना है। सारे फैमिली आए हैं, वो मैंने घर को ताला लगवाया, ਵੱਡਾ ਤਾਲਾ ਲਾ। पूरा ताला लगवाया। ਹੁਣ ਜਿਵੇਂ ਸੱਚੇ ਸੌਦੇ ਤੇ ਅਸੀਂ ਇੰਨਾ ਸਫ਼ਰ ਕਰਕੇ ਆਏ ਜੀ, ਬਹੁਤ ਆਨੰਦ ਆ ਗਿਆ ਜੀ, ਮਨ ਮਨ ਖੁਸ਼ ਹੋ ਗਿਆ ਵੀ ਵਾਹਿਗੁਰੂ ਸੱਚਾ ਪਾਤਸ਼ਾਹ ਤੂੰ ਕਿਰਪਾ ਕਰਤੀ, ਸਾਨੂੰ ਇੱਥੇ ਆਪਦੇ ਚਰਨਾਂ ਦੇ ਵਿੱਚ ਆਪਦੇ ਦਰਸ਼ਨ ਬਖਸ਼ ਦੇ। जी दोस्तों, आप देख सकते हैं कि मेरे साथ एक प्यारी सी बेटी मौजूद है और ये देखें कि एक किस हाल में आई है गुरु के दर्शन के लिए, मत्था टेकने के लिए, और ये होती है गुरु से मोहब्बत, ये होती है गुरु की चाहत। और ये साथ में बुजुर्ग हैं और ये लोग पेशावर से आए हैं, पेशावर से हैं। पेशावर से आए हैं। और देखें कि कितना मुश्किल होता है इस हालत में ट्रैवल करना, और ये इनकी मोहब्बत है। और मैं समझता हूँ कि ये उन लोगों के लिए कि जो तंदुरुस्त हैं और घरों में बैठे और यहाँ नहीं आए, तो ये उनके लिए देख लें कि उनके लिए क्या सबक है कि अगर आपको गुरु से मोहब्बत है, आप किसी भी हालत में हैं, तो आप गुरु के दर्शन के लिए, मत्था टेकने के लिए आ सकते हैं। और ये हमारी बेटी यहाँ पे आई है। सर, आप कितने लोग आए हैं फैमिली के? यार सारे फैमिली आया, वो मैंने घर को ताला लगवाया, वड्डा ताला ला। पूरा ताला लगवाया। और एक ये मजदूर है, तकरीबन बहुत 28 साल हो गया। अच्छा, हर साल आते हैं? हाँ, मैं आता हूँ ये भी आता हूँ, जो मैं नहीं आता हूँ ये भी नहीं आता हूँ। अच्छा, मैं ऐसे नहीं आता हूँ कि ये छोड़ूंगा और हम आएगा, अच्छा क्योंकि ये खपा होता है, अच्छा। मजदूर है ना। हाँ हाँ, और गुरु नानक देव जी का जन्मदिन है, जन्मदिन है। और इसलिए बस मोहब्बत वजह से इधर सारे फैमिली के साथ आए। और यहाँ आके फिर 2 साल कोविड रहा है, बंद रहे हैं लोग घरों में, यहाँ आके फिर अच्छा लगता है जब आते हैं। इस साल जो है बहुत खुशी का गल है, और सारे लोग खुशी है कि वो बोलता है कि बस कोरोना ख़त्म हो गया, और सारे फैमिली हर जो मुल्क से आया। ये नहीं है कि पेशावर का या पाकिस्तान का, सारे इंडिया से आया और मुल्कों से आया, सिंध से बहुत लोग आया। ये मोहब्बत वजह से आया। मोहब्बत की वजह। सरदार जी, अपना तारुफ, अपने ज़िले का नाम? ਜ਼ਿਲ੍ਹਾ ਬਠਿੰਡਾ ਜੀ, ਤਲਵੰਡੀ ਸਾਹਿਬ, ਦਮਦਮਾ ਸਾਹਿਬ ਦੀ ਧਰਤੀ ਤੋਂ ਆਏ ਸੀ। क्या बात है, ਗੁਰੂ ਗੋਬਿੰਦ ਸਿੰਘ ਨੇ ਦਮ ਲਿਆ ਸੀਗਾ। क्या बात है, क्या बात है। ਗੁਰਬਾਣੀ ਦੀ ਮਤਲਬ ਸਪੂਰ ਤੱਕ ਮਤਲਬ ਕਰੀ ਸੀਗੀ। ਹਾਂਜੀ, ਸਾਡੇ ਬਜ਼ੁਰਗਾਂ ਦਾ ਇੱਧਰ ਹੈ ਜੀ, ਪਾਕਿਸਤਾਨ 'ਚ ਹੁਣ ਕਸੂਰ 'ਚ ਜੰਬਰ ਪਿੰਡ, अच्छा ਜਿੱਥੇ ਬਾਬਾ ਸ਼ਿਵੇਕ ਸਿੰਘ, ਸ਼ਿਵਾਜ ਸਿੰਘ ਚਰਖੜੀਆਂ ਚੜ੍ਹੇ ਸੀ। अच्छा ਹਾਂਜੀ, ਹੁਣ ਅਸੀਂ ਉਹ ਦਮਦਮਾ ਸਵਰੇ ਨਹੀਂ, ਤਲਵੰਡੀ ਸਾਹਿਬ, ਪੰਜਵੇਂ ਤਖਤ ਸਾਹਿਬ ਤੇ अच्छा ਇੱਥੋਂ ਅਲਾਟਮੈਂਟ ਹੋ ਗਈ ਤੇ ਸਾਨੂੰ ਜੀ। ਅੱਛਾ, ਤੁਹਾਡਾ ਪਿੰਡ ਜਿਹੜਾ ਪਿਛੋਕੜ ਹੈ ਬਜ਼ੁਰਗਾਂ ਦਾ, ਉਹ ਕਸੂਰ ਦੇ ਲਾਗੇ? ਕਸੂਰ ਦੇ ਲਾਗੇ ਜੰਬਰ ਪਿੰਡ ਹੈ ਜੀ, ਜੰਬਰ। ਚੰਬਰ। ਅੱਛਾ, ਹੁਣ ਉੱਥੇ ਕਦੀ ਜਾਣ ਦਾ ਇਤਫਾਕ ਹੋਇਆ? ਨਹੀਂ, ਬਜ਼ੁਰਗ ਤਾਂ ਜਾ ਕੇ ਗਿਆ, ਸਾਥੋਂ ਨਹੀਂ ਹੋਇਆ ਜੀ। ਬਜ਼ੁਰਗ ਹੋ ਕੇ ਗਏ ਨੇ ਇੱਥੋਂ? ਕਸੂਰ 'ਚ ਪੈਂਦਾ ਜੀ, ਹੁਣ ਕਸੂਰ 'ਚ ਹੈਗਾ। ਅੱਛਾ, ਨਹੀਂ ਹੁਣ ਬਜ਼ੁਰਗ ਹੋ ਕੇ ਇੱਥੋਂ ਗਏ ਸਨ, ਕੀ ਦੱਸਦੇ ਨੇ? ਉਹਨੇ ਡੈਥ ਬਹੁਤ ਸੋਹਣਾ, ਮਤਲਬ ਬਹੁਤ ਪਿਆਰ ਨਾਲ ਮਿਲੇ ਸਾਰੇ ਜਿਹੜੇ ਉਹਨੇ ਅੱਛਾ ਦੋਸਤ ਮਿੱਤਰ ਸੀ ਆ ਅੱਛਾ। ਵੀ, ਬਹੁਤ ਮਤਲਬ ਤਾਹਾਂ ਮਾਰ ਕੇ ਰੋਂਦੀ ਜਦੋਂ ਤੁਸੀਂ ਗਏ ਸੀ। ਓਏ ਹੋਏ ਹੋਏ। ਅੱਛਾ, ਜਦੋਂ ਇੱਥੇ ਨੇੜੇ ਆਉਂਦੇ ਹੋ ਕੋਈ ਖਿੱਚ ਪੈਂਦੀ ਦਿਲ ਨੂੰ? ਹਾਂ, ਖਿੱਚ ਤਾਂ ਪੈਣੀ ਹੈ ਜੀ। ਅੱਛਾ ਅਸੀਂ ਤਾਂ ਪਹਿਲੀ ਦਫਾ ਆਏ ਹਾਂ ਜੀ, ਅੱਛਾ ਤੇ ਖਿੱਚ ਤਾਂ ਫਿਰ ਪੈਂਦੀ ਹੈ ਜੀ ਜਦੋਂ ਫਿਰ ਧਰਤੀ ਪਰਮਾਤਮਾ ਨੇ, ਗੁਰੂ ਨਾਨਕ ਸਾਹਿਬ ਦਾ ਅੱਛਾ। ਇੰਨਾ ਵੱਡਾ ਜੀ। ਹਾਂਜੀ, ਤੇ ਹੁਣ ਮੈਨੂੰ ਇਹ ਸਮਝਾਓ ਜ਼ਰਾ ਕਿ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ? ਇੱਕ ਬੜਾ ਖੂਬਸੂਰਤ ਮਾਹੌਲ ਹੈ, ਖੁਸ਼ੀ ਦਾ ਮੌਕਾ। ਨਹੀਂ ਬਹੁਤ ਵਧੀਆ, ਜਿੰਨਾ ਕਰੀ ਉਹਨੇ ਚੰਗਾ ਮਹਿਸੂਸ ਹੋ ਰਿਹਾ ਜੀ, ਅੱਛਾ ਬਹੁਤ ਸੋਹਣਾ। ਹਾਂਜੀ, ਕੋਈ ਔਕੜ ਨਹੀਂ, ਮਾੜਾ ਮੋਟਾ ਹੁੰਦੀਆਂ ਤਕਲੀਫਾਂ ਭੁੱਲ ਜਾਂਦੀਆਂ ਉਹ ਜਦੋਂ ਮਹਾਰਾਜ ਦਾ ਨਾਂ ਆਈਏ। ਬਹੁਤ ਸੋਹਣਾ, ਬਹੁਤ ਹੀ ਵਧੀਆ ਲੱਗਾ ਜੀ। ਹੁਣ ਜਿਵੇਂ ਸੱਚੇ ਸੌਦੇ ਤੇ ਅਸੀਂ ਇੰਨਾ ਸਫ਼ਰ ਕਰਕੇ ਆਏ ਜੀ, ਬਹੁਤ ਆਨੰਦ ਆ ਗਿਆ ਜੀ, ਮਨ ਖੁਸ਼ ਹੋ ਗਿਆ ਹਾਏ ਹਾਏ। ਵੀ ਵਾਹਿਗੁਰੂ ਸੱਚਾ ਪਾਤਸ਼ਾਹ ਤੂੰ ਕਿਰਪਾ ਕਰਤੀ, ਸਾਨੂੰ ਇੱਥੇ ਆਪਦੇ ਚਰਨਾਂ ਦੇ ਵਿੱਚ ਆਪਦੇ ਦਰਸ਼ਨ ਬਖਸ਼ ਦੇ। ਮਕਸਦ ਇਹ ਲਗਾਓ ਦੀ ਗੱਲ ਹੈ ਨਾ, ਲਗਾਓ ਦੀ ਗੱਲ ਹੈ। ਖੁਸ਼ੀ ਹੋਈ ਜੀ, ਤੇ ਇੰਨੀ ਸੋਹਣੀ ਡੈਕੋਰੇਸ਼ਨ ਮੈਂ ਹੋਈ ਹੈ, ਆਨੰਦ ਆ ਗਿਆ ਜੀ। ਕਿਆ ਮਤਲਬ ਬਾਤ ਹੈ। ਗੁਰੂ ਰਾਮਦਾਸ ਦਾ ਜਨਮ ਦਿਨ ਹੈ ਜੀ, ਜਨਮ ਹੋਇਆ ਜੀ ਇੱਥੇ ਲਾਹੌਰ ਸ਼ਹਿਰ ਦੇ ਵਿੱਚ ਜੀ, ਉੱਥੇ ਜਿਹਦੇ ਨਾਂ ਤੇ ਦਰਬਾਰ ਸਾਹਿਬ ਦੇ ਵਿੱਚ ਲੰਗਰ ਲੱਖਾਂ ਬੰਦਾ ਰੋਜ਼ ਪ੍ਰਸ਼ਾਦੇ ਛਕਦਾ ਜੀ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸਿਮਰਨਜੀਤ ਸਿੰਘ ਗਿੱਲ ਹੈ, ਅੱਛਾ। ਅੰਮ੍ਰਿਤਸਰ ਤੋਂ ਆਇਆ। ਅੰਮ੍ਰਿਤਸਰ ਤੋਂ। ਤੇ ਇਹ ਤੁਹਾਡੀ ਵਾਈਫ ਹੈ, ਇਹਨਾਂ ਨਾਲ ਗੱਲ ਕਰ ਲੈਨੇ ਆ ਜੀ। ਤੁਹਾਡਾ ਕੀ ਤਾਰੁਫ ਹੈ ਜੀ? जी मेरा नाम राबिया है, मैं भी अमृतसर पंजाब इंडिया तो हाँ जी। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ, ਅੰਮ੍ਰਿਤਸਰ ਤੋਂ ਸਾਡੇ ਪ੍ਰਾਹੁਣੇ ਜੀ, ਇਹਨਾਂ ਨਾਲ ਗੱਲ ਕਰਾਂਗੇ ਕਿ ਤੁਸੀਂ ਵੇਖਿਆ ਕਿ ਮੇਲੇ ਦਾ ਸਮਾਂ, ਲੋਕ ਅੰਦਰੋਂ ਵੀ ਖੁਸ਼ ਤੇ ਬਾਹਰੋਂ ਵੀ ਖੁਸ਼।
ਇਹਦਾ ਕੀ ਕਾਰਨ ਹੈ? ਸਭ ਤੋਂ ਪਹਿਲੋਂ ਤੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਪ੍ਰਕਾਸ਼ ਪੁਰਬ ਦੀ ਸਾਰੀ ਨਾਨਕ ਨਾਮ ਲੇਵਾ ਸੰਗਤ ਨੂੰ ਲੱਖ ਲੱਖ ਵਧਾਈ। ਕਾਰਨ ਇਹੋ ਹੀ ਹੈ ਕਿ ਸਿੱਖੀ ਦਾ ਮੁੱਢ ਆ ਗੁਰੂ ਨਾਨਕ ਸਾਹਿਬ ਦੇ ਇਸ ਜਗ੍ਹਾ ਦੇ ਉੱਤੇ, ਇਸ ਜਗ੍ਹਾ ਨੂੰ ਪਵਿੱਤਰ ਕੀਤਾ, ਆਪਣੇ ਚਰਨ ਪਾਏ ਜਦੋਂ। ਸੋ ਇਹ ਖੁਸ਼ੀਆਂ, ਇਹ ਖੇੜੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਲੋਕਾਂ ਦਾ ਖੁਸ਼ ਹੋਣਾ ਅੰਦਰੋਂ ਤੇ ਬਾਹਰੋਂ, ਰੂਹਾਨੀਅਤ ਦੇ ਤੌਰ ਤੇ ਔਰ ਬਾਹਰੋਂ ਵੀ ਜਿਹੜੀ ਇਹ ਖੁਸ਼ੀ, ਜਿਹੜੀ ਇਹ ਖੇੜੇ ਆ, ਇਹ ਗੁਰੂ ਨਾਨਕ ਸਾਹਿਬ ਦੇ ਪੈਰਾਂ ਦੀ ਬਦੌਲਤ। ਅੱਛਾ ਭਾਬੀ, ਕਿ ਬੰਦਾ ਆਪਣੇ ਜਿਹੜੇ ਬੱਚੇ ਹੁੰਦੇ ਆ, ਜਿਹੜੀ ਫੈਮਿਲੀ ਹੁੰਦੀ ਹੈ, ਆਪਣਾ ਘਰ ਹੁੰਦਾ, ਉਹਦੇ 'ਚ ਬਹਿ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ, ਲੇਕਿਨ ਤੁਸੀਂ ਕਈ 100 ਕਿਲੋਮੀਟਰ ਦਾ ਸਫ਼ਰ ਕਰਕੇ ਆਏ, ਤੁਹਾਡੇ ਬੱਚੇ ਉੱਧਰ ਹੋਣਗੇ, ਤੁਹਾਡੇ ਮਾਪਿਓ ਉੱਧਰ ਹੋਣਗੇ, ਤੁਹਾਡੇ ਸੰਗੀ ਬੇਲੀ ਉੱਧਰ ਹੋਣਗੇ, ਇਹਦੇ ਬਾਵਜੂਦ ਤੁਹਾਡੇ ਚਿਹਰੇ ਦੇ ਉੱਤੋਂ ਖੁਸ਼ੀ ਡੁੱਲ ਪੈਣ ਰਹੀ ਹੈ। ਤੇ ਇਹ ਸਿਰਫ ਔਰ ਸਿਰਫ ਗੁਰੂ ਦੀ ਕਿਰਪਾ, ਉਹਨਾਂ ਦਾ ਜਿਹੜੀ ਕੁਰਬਤ ਆ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਦੇਖੋ ਜੀ, ਜਦੋਂ ਮੈਂ ਛੋਟੀ ਜੀ ਹੁੰਦੀ ਸੀ, ਅੱਛਾ, ਮੈਨੂੰ ਉਹਦੇ ਤੋਂ ਹੀ ਪਾਕਿਸਤਾਨ ਦੇ ਨਾਂ ਤੋਂ ਇੱਕ ਅਜੀਬ ਜੀ ਖਿੱਚ ਸੀ। ਸ਼ਾਇਦ ਮੇਰਾ ਨਾਂ ਰਾਬੀਆ ਹੈ ਤਾਂ ਕਰਕੇ ਮੈਂ ਨਹੀਂ, ਇੱਕ ਹੁੰਦੀ ਕਹਿੰਦੇ ਉਹਦੇ ਤੋਂ ਮੈਨੂੰ ਬੜੀ ਖਿੱਚ ਹੈ, ਗੁੱਸਾ ਹੈ। ਇਹ ਅੱਛਾ ਦੂਸਰੀ ਖਿੱਚ ਹੈ, ਪਿਆਰ ਵਾਲੀ। ਇਹ ਖਿੱਚ ਹੈ, ਇਹ ਸਰਹੱਦ ਪਾਰ ਬੈਠੇ ਕਲਚਰ ਦੀ ਖਿੱਚ ਹੈ, ਉਥੋਂ ਦੇ ਮੈਂ ਕਹਿੰਦੀ ਹਾਂ ਹਰ ਚੀਜ਼ ਦੀ ਖਿੱਚ ਹੈ। ਬਚਪਨ ਤੋਂ ਹੀ ਇੱਕ ਡ੍ਰੀਮ ਹੁੰਦਾ ਹੈ, ਕਿਸੇ ਦਾ ਹੁੰਦਾ US ਜਾਣਾ ਹੈ, ਕੈਨੇਡਾ ਜਾਣਾ ਹੈ, ਅਮਰੀਕਾ ਜਾਣਾ ਹੈ। ਮੇਰਾ ਡ੍ਰੀਮ ਸੀਗਾ ਮੈਂ ਪਾਕਿਸਤਾਨ ਜਾਣਾ ਹੈ, ਮੇਰਾ ਸ਼ਹਿਰ ਹੈ, ਮੇਰੇ ਲੋਕ ਨੇ, ਮੇਰੀਆਂ ਭੈਣਾਂ ਨੇ ਉੱਥੇ, ਮੈਂ ਉੱਥੋਂ ਦਾ ਕਲਚਰ ਦੇਖਣਾ ਹੈ, ਮੈਂ ਉੱਥੋਂ ਦੇ ਕਲਚਰ 'ਚ ਰਹਿਣਾ ਚਾਹੁੰਦੀ ਸੀ। ਜਦੋਂ ਮੇਰੀ ਸ਼ਾਦੀ ਹੋਈ, ਮੈਂ ਇੱਕ ਹਿੰਦੂ ਲੜਕੀ ਹਾਂ, ਆਈ ਐਮ ਮੈਰਿਡ ਟੂ ਅ ਜੱਟ ਸਿੱਖ ਫੈਮਿਲੀ। ਔਰ ਦੇਖੋ, ਇੱਕ ਕੁਦਰਤ ਨੇ ਐਸਾ ਮੇਲ ਮਿਲਾਇਆ, ਜੋ ਮੇਰੇ ਹਸਬੈਂਡ ਸੀਗੇ, ਉਹਨਾਂ ਦੇ 4 ਫਾਦਰਸ ਜਿਹੜੇ ਸੀਗੇ ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਸੀਗੇ। ਤੇ ਮੈਂ ਜਦੋਂ ਇਸ ਫੈਮਿਲੀ 'ਚ ਗਈ, ਇਹਨਾਂ ਨੇ ਵੀ ਹਰ ਗੱਲ 'ਚ ਪਾਕਿਸਤਾਨ ਪਾਕਿਸਤਾਨ, ਗੁਰੂ ਨਾਨਕ ਦੇਵ ਜੀ ਸਾਡੇ ਨਾਲ, ਜਿੱਦਾਂ ਹਰ ਹੱਡੀ 'ਚ ਪਿਆਜ਼ ਪਾਈਦਾ, ਉੱਦਾਂ ਹਰ ਗੱਲ 'ਚ ਪਾਕਿਸਤਾਨ। ਫਿਰ ਉਹ ਜਿਵੇਂ ਰਾਹ ਨੂੰ ਰਾਹ ਖਿੱਚਦਾ, ਦਿਲ ਨੂੰ ਦਿਲ। ਮੈਨੂੰ ਤੇ ਬਸ ਇੱਕ ਇਹਨਾਂ ਨੇ, ਰੱਬ ਨੂੰ ਮੈਨੂੰ ਇਹਨਾਂ ਨੂੰ ਮਿਲਾਤਾ। ਸਾਡਾ ਫਿਰ ਇੱਕ ਦੋਵਾਂ ਦਾ ਇੱਕ ਮਕਸਦ ਬਣ ਗਿਆ, ਅਸੀਂ ਇਸ ਧਰਤੀ ਤੇ ਜ਼ਰੂਰ ਆਵਾਂਗੇ। ਔਰ ਤੁਸੀਂ ਗੱਲ ਕੀਤੀ, ਤੁਹਾਡੇ ਜਿਹੜੇ ਬਜ਼ੁਰਗ ਨੇ ਉਹ ਪਾਕਿਸਤਾਨ ਦੇ ਵਿੱਚ? ਜੀ ਪਾਕਿਸਤਾਨ। ਕਿਹੜੇ ਇਲਾਕੇ ਤੋਂ? ਉਹ ਕਸੂਰ ਦੇ ਨੇੜੇ ਪਿੰਡ ਤਿੰਗਸ਼ਾ। ਤੇ ਕਦੀ ਇਤਫਾਕ ਹੋਇਆ ਕਸੂਰ ਜਾਣ ਦਾ? ਨਹੀਂ। ਅੱਛਾ, ਤੁਸੀਂ ਵੀ ਜਾਣਾ ਚਾਹੁੰਦੇ ਹੋ ਕਸੂਰ? ਬਿਲਕੁਲ ਜੀ, ਮੇਰੇ ਜਿਹੜੇ ਸਹੁਰਾ ਸਾਹਿਬ ਨੇ ਨਾ, ਉਹਨਾਂ ਦੇ ਜ਼ਿਹਨ 'ਚ ਪਾਕਿਸਤਾਨ ਦੀ ਹਰ ਗਲੀ, ਹਰ ਘਰ ਜਿੱਥੇ ਉਹ ਰਹੇ, ਜਿੱਥੇ ਉਹ ਆਪ ਨਹੀਂ ਰਹੇ, ਜਿੱਥੇ ਉਹਨਾਂ ਦੇ ਘਰਦਿਆਂ ਨੇ, ਉਹਨਾਂ ਦੇ ਬਾਪ ਨੇ, ਉਹਨਾਂ ਦੀ ਭੈਣਾਂ ਨੇ ਉਹਨਾਂ ਨੂੰ ਦੱਸਿਆ, ਉਹ ਨਕਸ਼ੇ ਨੇ। ਤੁਸੀਂ ਉਹਨਾਂ ਨਾਲ ਗੱਲ ਕਰਕੇ ਜਾਂ ਉਹਨਾਂ ਨੂੰ ਸੁਣ ਕੇ ਦੇਖੋਗੇ, ਤੁਸੀਂ ਕਹਿ ਹੀ ਨਹੀਂ ਸਕਦੇ ਵੀ ਇਹ ਉਸ ਪਾਰ ਤੋਂ ਆਏ ਨੇ। ਉਹ ਇੱਥੋਂ ਦਾ ਹਰ ਚੀਜ਼ ਇੰਨੀ ਕੁ ਜ਼ਿਆਦਾ ਅੱਛੀ ਤਰ੍ਹਾਂ ਜਾਣਦੇ ਨੇ, ਔਰ ਇੰਨੀ ਮੁਹੱਬਤ ਹੈ ਉਹਨਾਂ ਨੂੰ ਇੱਥੋਂ ਦੇ ਨਾਲ। ਅੱਜ ਵੀ ਮੈਂ ਗੁਰਦੁਆਰਾ ਸਾਹਿਬ ਤੋਂ ਜਦੋਂ ਮੱਥਾ ਟੇਕ ਕੇ ਸਰਾਂ 'ਚ ਗਈ ਹਾਂ, ਉੱਥੇ ਜਿਹੜਾ ਮਿਲਦਾ ਉਹਨਾਂ ਨਾਲ ਗੱਲ ਕਰਦਾ, ਉਹ ਕਹਿੰਦਾ ਭਾਜੀ ਤੁਸੀਂ ਝੂਠ ਤਾਂ ਨਹੀਂ ਬੋਲਦੇ, ਤੁਸੀਂ ਇੱਥੋਂ ਹੀ ਤਾਂ ਨਹੀਂ ਕਿਤੇ ਆਏ, ਤੁਹਾਨੂੰ ਇੰਨਾ ਕਿਵੇਂ ਪਤਾ? ਮੇਰਾ 6 ਸਾਲ ਦਾ ਬੇਟਾ ਹੈ ਜੀ, 6 ਸਾਲ ਦਾ ਬੇਟਾ ਹੈ। ਉਹ ਇੰਨਾ ਖੁਸ਼ ਸੀ, ਮੰਮਾ ਅਸੀਂ ਪਾਕਿਸਤਾਨ ਚੱਲੇ ਹਾਂ, ਅਸੀਂ ਕਿਆਰਾ ਸਾਹਿਬ ਜਾਵਾਂਗੇ, ਅਸੀਂ ਨਨਕਾਣਾ ਸਾਹਿਬ ਜਾਵਾਂਗੇ। ਇਟ ਇਜ਼ ਇਨ ਆਵਰ ਬਲੱਡ। ਔਰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਹੜਾ ਪਿਆਰ ਹੈ ਨਾ, ਇਹ ਬਰਕਰਾਰ ਰਹਿਣਾ ਚਾਹੀਦਾ ਹੈ। ਸਾਨੂੰ ਬਾਰ-ਬਾਰ ਮੌਕੇ ਦੇਣੇ ਚਾਹੀਦੇ ਨੇ, ਇੱਧਰਲੀ ਸਰਕਾਰ ਨੂੰ ਵੀ ਤੇ ਉੱਧਰਲੀ ਸਰਕਾਰ ਨੂੰ, ਕਿ ਅਸੀਂ ਆ ਸਕੀਏ, ਅਸੀਂ ਆਪਣੀ ਇੱਥੇ ਰਹਿ ਸਕੀਏ, ਇੱਥੋਂ ਦੇ ਭੈਣ ਭਰਾਵਾਂ ਨੂੰ ਮਿਲ ਸਕੀਏ। ਅੱਛਾ, ਕਸੂਰ ਦੀ ਤੁਸੀਂ ਗੱਲ ਕੀਤੀ, ਕਸੂਰ ਦਾ ਤੁਹਾਨੂੰ ਪਤਾ ਹੈਗਾ ਕਿ ਕਸੂਰ ਦੀ ਮਸ਼ਹੂਰ ਚੀਜ਼ ਕਿਹੜੀ ਹੈ? ਜੁੱਤੀ ਕਸੂਰੀ। ਤੇ ਤੁਸੀਂ ਅਗਰ ਆਪਣੇ ਬਜ਼ੁਰਗਾਂ ਨੂੰ ਸਾਡੇ ਨਾਲ ਕੰਟੈਕਟ ਕਰਾਓਗੇ ਤੇ ਅਸੀਂ ਤੁਹਾਨੂੰ ਵੀਡੀਓ ਦੀ ਰਾਹੀਂ ਤੁਹਾਡੇ ਪਿੰਡ ਲੈ ਜਾਾਂਗੇ, ਤੁਹਾਡੇ ਪਿੰਡ ਵਾਲਿਆਂ ਨਾਲ ਤੁਹਾਡੀ ਗੱਲ ਕਰਾਵਾਂਗੇ। ਤੁਹਾਡੀ ਕੋਈ ਫਾਈਨਲ ਮੈਸੇਜ ਹੈ ਜਿਹੜੀ ਪਾਕਿਸਤਾਨੀ ਜਨਤਾ ਨੂੰ ਤੁਸੀਂ ਦੇਣਾ ਚਾਹੋ, ਇੰਡੀਅਨ ਜਨਤਾ ਦੀ ਤਰਫੋਂ? ਇੰਡੀਅਨ ਜਨਤਾ ਦੀ ਤਰਫੋਂ ਪਾਕਿਸਤਾਨੀ ਆਵਾਮ ਨੂੰ ਬਹੁਤ ਬਹੁਤ ਪਿਆਰ, ਮੁਬਾਰਕ ਤੇ ਸ਼ੁਭ ਕਾਮਨਾਵਾਂ। ਤੁਸੀਂ ਵੀ ਤਰੱਕੀ ਕਰੋ, ਹੱਸਦੇ ਵਸਦੇ ਰਹੋ, ਸਾਡੇ ਨਾਲ ਮਿਲਦੇ ਗਿਲਦੇ ਰਹੋ, ਇੰਡੀਆ ਆਓ, ਸਾਨੂੰ ਵੀ ਸੇਵਾ ਕਰਨ ਦਾ ਮੌਕਾ ਦਿਵੋ। ਅਸੀਂ ਤੁਹਾਡੇ ਆਪਣੇ ਭੈਣ ਭਰਾ ਹੈਗੇ ਆ, ਸਾਡੇ ਦਿਲਾਂ 'ਚ ਤੁਹਾਡੇ ਲਈ ਬਹੁਤ ਮੁਹੱਬਤ ਹੈ। ਹਮੇਸ਼ਾ ਤੁਹਾਡੀ ਉਡੀਕ 'ਚ, ਤੁਹਾਡੇ ਸਵਾਗਤ ਲਈ ਅਸੀਂ ਤਿਆਰ ਹਾਂ। ਕੀ ਬਾਤ। ਸਰਦਾਰ ਜੀ, ਤੁਸੀਂ ਇਸ ਸਿੱਖ ਮੁਸਲਮ ਭਾਈਚਾਰੇ ਦੇ ਹਵਾਲੇ ਨਾਲ 2 ਲਾਈਨਾਂ ਪਾਕਿਸਤਾਨੀ ਆਵਾਮ ਲਈ? ਜੀ, ਇਹ ਮਤਲਬ ਇਸ ਆਪਾਂ ਇਹਨੂੰ ਕਿਸ ਤਰ੍ਹਾਂ ਇਹਨੂੰ ਕਹੀਏ ਕਿ ਜਿਹੜਾ ਮਤਲਬ ਰਿਲੀਜਨ ਦੀ ਜੇ ਆਪਾਂ ਗੱਲ ਕਰੀਏ, ਸਿੱਖ ਜਾਂ ਮੁਸਲਿਮ, ਆਪਾਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਦੇਖੋ, ਇਹ ਅਲੱਗ-ਅਲੱਗ ਜਿਵੇਂ ਕਹਿ ਲਓ ਦਰਿਆ ਨੇ ਨਾ ਗਿਰਨਾ ਇੱਕ ਸਮੁੰਦਰ ਦੇ ਵਿੱਚ, ਇੱਕੋ ਅੱਲਾਹ ਦੇ ਪਰਮਾਤਮਾ ਦੇ ਨਾਲ ਮਿਲ ਜਾਣਾ ਹੈ ਨਾ। ਤੇ ਇਹ ਆ ਵੀ ਇੰਨਾ ਪਿਆਰ ਇੱਥੋਂ ਮਿਲਿਆ ਵਾ, ਤੇ ਲੱਗਿਆ ਹੀ ਨਹੀਂ ਕਿ ਆਪਾਂ ਉੱਧਰ ਆ। ਮਤਲਬ ਇਹ ਚੀਜ਼ ਅਸੀਂ ਇਮੈਜਿਨ ਕਰਦੇ ਹੁੰਦੇ ਸੀ ਕਿ ਵੀ
ਇੰਡੀਆ ਵਰਗਾ ਹੀ ਆ, ਪਰ ਉਹ ਜਿੰਨਾ ਸੋਚਿਆ ਸੀ ਉਸ ਤੋਂ ਵੱਧ ਜਿਹੜਾ ਇਹ ਪਿਆਰ ਮਿਲਿਆ। ਸੋ ਇਹ ਜਿਹੜੀ ਤੁਹਾਡੀ ਜਿਹੜੀ ਪਿਆਰ ਦੀ ਖੁਸ਼ਬੂ ਆ ਅਸੀਂ ਉਹ ਮਹਿਸੂਸ ਕਰ ਸਕਦੇ ਹਾਂ। ਕੀ ਬਾਤ ਹੈ ਦੋਸਤੋ, ਤੁਸੀਂ ਰਾਬਿਆ ਆਪੀ ਦੀ ਤੇ ਸਾਡੇ ਸਰਦਾਰ ਵੀਰ ਦੀ ਗੱਲ ਸੁਣੀ। ਪਿਆਰ ਮੁਹੱਬਤ, ਸਿਰਫ ਔਰ ਸਿਰਫ ਪਿਆਰ ਮੁਹੱਬਤ ਤੇ ਇਨਸਾਨੀਅਤ ਦੀ ਗੱਲ ਹੈ। ਪਿਆਰ ਮੁਹੱਬਤ ਜ਼ਿੰਦਾਬਾਦ, ਇਨਸਾਨੀਅਤ ਜ਼ਿੰਦਾਬਾਦ। ਰੱਬ ਰਾਖਾ।